ਹੈ ਈਦ ਮੁਬਾਰਕ ਸਾਰਿਆਂ ਨੂੰ। ਕਿਉਂ ਹੱਸ ਰਿਹਾ ਈਦ ਮੁਬਾਰਕ ਤੇ? ਹੋਰ ਕੀ ਆ ਨੇੜੇ ਕਰ ਲਾ ਨਾ ਇਹਨੂੰ। ਈਦ ਕਾਦੀ ਆ ਧੱਕੇ ਦੀ ਧੱਕੇ ਦੀ ਈਦ ਕਾਦੀ ਕੋਈ ਅੱਛਾ। ਨਹੀਂ ਪੱਲੇ ਨਾ ਕੋਈ ਪੈਸਾ ਪੱਲੇ ਨਾਲ ਲੈਣਾ ਦੇਣਾ ਕੁਛ ਹੈ ਤਾਂ ਕਾਦੀ ਨਹੀਂ ਜੀ ਨਹੀਂ, ਫੇਰ ਵੀ ਜੀ ਕਈ ਸਾਡੇ ਵਿਚਾਰੇ ਵੀਰ ਕੁਰਬਾਨੀਆਂ ਤੋਂ ਬੈਠੇ ਹੋਣੇ, ਕੁਰਬਾਨੀ ਕਰਨ ਤੋਂ ਜਿਹਨਾਂ ਕੋਈ ਹੈ ਨਹੀਂ ਕੁਛ। ਸਹੀ ਗੱਲ ਆ। ਹਾਲਾਤ ਹੀ ਮੁਲਕ ਦੇ ਇਸ ਤਰ੍ਹਾਂ ਦੇ ਆ, ਬੰਦੇ ਬਹੁਤ ਤੰਗ ਆ ਗਏ ਆ। ਨਹੀਂ ਤੰਗ ਆ। ਈਦ ਕਾਦੀ ਆ। ਮੋਟਰ ਵਾਲੀ ਇੱਕ ਕਹਾਣੀ ਸੁਣਾਉਣ ਲੱਗਿਆ ਸੀਗਾ। ਹਾਂ ਮੈਂ ਕਿਹਾ ਵੀ ਪਤਰੇਰ ਦੇ ਕੋਲ ਚੱਲ ਕੇ ਸੁਣਾਨਾ। ਹਾਂ ਉਹ ਕਿਸੇ ਬੰਦੇ ਨੇ ਲੈ ਲਿਆ ਟਰੈਕਟਰ, ਹਾਂ ਤੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਆਪਾਂ ਜ਼ਿਮੀਂਦਾਰ ਹੁੰਦੇ ਆ ਆਹ। ਇਹ ਜੋੜ ਜਗਾੜ ਹੀ ਲਾਉਂਦੇ ਆ। ਜੋੜ ਜਗਾੜ ਹੀ ਉਹਨੇ ਪੁਰਾਣਾ ਟਰੈਕਟਰ, ਉਹਨੇ ਕਿਹਾ ਯਾਰ ਜਮਾ ਪੂੰਜੀ ਜਿਹੜੀ ਉਹਦੇ ਕੋਲ ਹੈ ਸੀ ਉਹਨੇ ਇਕੱਠੀ ਕੁੱਠੀ ਕਰਕੇ ਨਾ ਹਾਂ ਉਹਨੇ ਟਰੈਕਟਰ ਲੈ ਲਿਆ। ਹਾਂ ਜੀ ਉਹਨੂੰ ਟਰੈਕਟਰ ਸੀਗਾ ਪੁਰਾਣਾ, ਹਾਂ ਉਹ ਕਹਿੰਦੇ ਵੀ ਚਲੋ ਇਹਦੇ ਉੱਤੇ 4 ਆਨੇ ਲਾਵਾਂਗੇ ਤੇ ਇਹ ਕਰ ਲਾਂਗੇ, ਕੰਮ ਸ਼ਾਇਦ ਚੱਲਦਾ ਰਹੂਗਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। ਅਸੀਂ ਵਧੀਆ ਜੀ, ਆਸ ਕਰਦੇ ਹਾਂ ਤੁਸੀਂ ਸਾਰੇ ਵੀ ਵਧੀਆ ਹੋਵੋਗੇ ਜੀ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਪੰਜਾਬੀ ਬੈਸਟ ਫਾਰ ਐਵਰ ਤੋਂ ਜੀ। ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਆਪਣੇ ਇਸ ਵਲੌਗ ਦੇ ਵਿੱਚ ਕਹਿੰਦਾ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਜੁੜੇ ਰਹੋ ਸਾਡੇ ਨਾਲ, ਉਮੀਦ ਕਰਦੇ ਹਾਂ ਵੀ ਅੱਜ ਦਾ ਵਲੌਗ ਵੀ ਵਧੀਆ ਹੋਊਗਾ। ਮੈਂ ਇਸ ਵੇਲੇ ਮੌਜੂਦ ਹਾਂ ਜੀ ਆਪਣੇ ਪਿੱਪਲ ਵਾਲੇ ਡੇਰੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ, ਇਹ ਵੀਡੀਓ ਜਦੋਂ ਮੇਰੀ ਤੁਹਾਡੇ ਕੋਲ ਪਹੁੰਚੂਗੀ ਜੀ, ਇਹ ਈਦ ਦਾ ਦਿਹਾੜ ਹੋਊਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਵੱਡੀ ਈਦ ਮੁਬਾਰਕ। ਤੇ ਅੱਜ ਜਦੋਂ ਡੇਰੇ ਪਹੁੰਚੇ ਆ, ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਨੂੰ ਮੈਂ ਅੱਜ ਸੁਣਾ ਦੇਵਾਂ। ਪਿਛਲੀ ਈਦ ਸੀਗੀ ਜਦੋਂ ਵੀ ਮੈਂ ਤੁਹਾਨੂੰ ਇਹੀ ਖਬਰ ਸੁਣਾਈ ਸੀਗੀ ਵੀ ਸਾਡੀ ਜਿਹੜੀ ਮੋਟਰ ਆ ਉਹ ਸੜ ਗਈ ਹੋਈ, ਤੇ ਇਸ ਵਾਰੀ ਵੀ ਇਹੀ ਹੈ ਜੀ, ਮੋਟਰ ਸਾਡੀ ਜਿਹੜੀ ਹੈ ਉਹ ਸੜ ਗਈ ਹੈ ਜੀ। ਇਸ ਵਾਰੀ ਵੀ ਇਹਨੇ ਸਾਨੂੰ ਸਲਾਮੀ ਦੇਤੀ ਹੈ ਜੀ। ਇਹ ਦੇਖੋ ਮੋਟਰ ਖੋਲ ਕੇ ਮਿਸਤਰੀ ਲੈ ਗਿਆ ਹੋਇਆ। ਪਾਣੀ ਦੀ ਅੱਜ ਕੱਲ ਬੜੀ ਲੋੜ ਆ, ਗਰਮੀ ਬੜੀ ਆ। ਅੱਜ ਆਇਆ ਸੀ ਮੁਜਾਹਦ। अस्सलाम वालेकुम। ਵਾਲੇਕੁਮ अस्सलाम। ਮੁਜਾਹਦ ਨੇ ਸਵੇਰ 6 ਵਜੇ ਆ ਕੇ ਜੀ, ਅਸੀਂ ਜਿਹੜਾ ਸਾਲ ਡੇਢ ਸਾਲ ਤੋਂ ਖਾਲਾ ਨਹੀਂ ਖੱਟਿਆ ਸੀਗਾ ਉਹ ਅਸੀਂ ਖੱਟਿਆ ਵੀ ਉਧਰੋਂ ਪਤਰੇਰ ਵੱਲੋਂ, ਖੁਰਸ਼ੀਦ ਵੱਲੋਂ ਜੀ, ਉਹ ਸੋਲਰ ਚਲਾ ਕੇ ਮਿਰਚਾਂ ਨੂੰ ਤੇ ਮੱਕੀ ਨੂੰ ਪਾਣੀ ਤਾਂ ਲਾਈਏ, ਕਿਉਂਕਿ ਫਿਰ ਈਦ ਦੇ 3 ਦਿਹਾੜਾਂ ਜੇ ਮੋਟਰ 3 ਦਿਨ ਟੱਪ ਗਏ ਨਾ ਤੇ ਕੰਮ ਬੜਾ ਖਰਾਬ ਹੋ ਜਾਣਾ। ਤੇ ਹੁਣ ਚੱਲਦੇ ਆ ਉਧਰ ਆਪਣੇ ਪਤਰੇਰ ਵੱਲੇ, ਬਸ਼ੀਰ ਨੂੰ ਵੀ ਫੋਨ ਕਰਦੇ ਆ ਵੀ ਆ ਜਾ ਭਾਈ ਜੀ ਖਾਲਾ। ਮੁਜਾਹਦ ਖਾਲਾ ਖੱਟਿਆ ਗਿਆ ਹੈ? ਬਿਲਕੁਲ ਮੁਕੰਮਲ। ਹਾਂਜੀ। ਅੱਛਾ, ਤੇ ਬੜਾ ਟਾਈਮ ਲੱਗਿਆ ਅੱਜ ਹੈ? ਤੁਹਾਡੇ ਸਾਹਮਣੇ ਇਹ ਪੁਰਾਣਾ 1.5 ਸਾਲ ਖਾਲਾ, ਹਾਲਾਤ ਵੇਖ ਲਓ ਕੀ ਹੋਈ ਪਈ ਹੈ। ਸਹੀ ਗੱਲ ਹੈ। ਖਾਲਾ ਖੱਟ ਕੇ ਮੋੜਾਂ ਦੇ ਜ਼ਿਮੀਦਾਰ ਸੌਖੇ, ਜ਼ਿਮੀਂਦਾਰ ਕਿੱਥੋਂ ਸੌਖਾ? ਰੋਜ਼ੀ ਕਮਾਈ ਬੜੀ ਔਖੀ ਹੈ। ਜ਼ਿਮੀਂਦਾਰ ਤਾਂ ਕੱਲ ਨੂੰ ਈਦ ਆ, ਹਾਂ ਤੇ ਅੱਜ ਸ਼ਹਿਰਾਂ ਦੇ ਵਿੱਚ ਹੋਣਾ ਆ ਵੀ ਇਹ ਜਿਹੜੇ ਲੋਕ ਆ ਉਹ ਬਾਜ਼ਾਰਾਂ 'ਚ ਹੋਣੇ ਆ ਤੇ ਇੰਜੋਏ ਕਰ ਰਹੇ ਹੋਣੇ ਆ। ਬੱਚਿਆਂ ਵਾਸਤੇ ਕੱਪੜਾ ਤੇ ਜੁੱਤੀ ਤੇ ਮਾਰਸ਼ਕਾਰ, ਹੋਰ ਜਿੰਨਾ ਵੀ ਕੱਪੜੇ ਜੁੱਤੀ ਤੋਂ ਇਲਾਵਾ ਵੀ ਮੰਡੀਆਂ 'ਚ ਵੀ ਰਸ਼ ਹੋਣਾ। ਤੇ ਸਾਡੇ ਜਿਹੜਾ ਜ਼ਿਮੀਂਦਾਰ ਆ, ਸਾਨੂੰ ਇਹ ਫਿਕਰ ਪਈ ਹੋਈ ਆ ਵੀ ਇਹ ਸਾਡੀ ਫਸਲ ਜਿਹੜੀ ਆ ਪਾਣੀ ਤੋਂ ਬਗੈਰ ਜਿਹੜੀ ਆ ਇਹ ਤਬਾਹ ਹੋ ਜਾਣੀ ਹੈ ਜੇ 2-3 ਦਿਨ ਲੰਘ ਗਏ। ਮਿਰਚਾਂ ਦਾ ਵੀ ਹਾਲ ਕੋਈ ਨਹੀਂ ਰਹਿਣਾ, ਗਰਮੀ ਬੜੀ ਆ, ਮੱਕੀ ਦਾ ਵੀ ਹਾਲ ਕੋਈ, ਪੱਠਿਆਂ ਨੂੰ ਵੀ ਪਾਣੀ ਲਾਣਾ। ਤੇ ਹੋ ਸਕਦਾ ਵੀ ਅਸੀਂ ਤਾਂ ਈਦ ਦੀ ਦਿਹਾੜ ਜਿਹੜੀ ਆ ਉਹ ਵੀ ਸਾਡੀ ਇੱਥੇ ਗੁਜ਼ਰੇ, ਜੇ ਨਾ ਗੁਜ਼ਰੂਗੀ ਤਾਂ ਡਬਲ ਕੰਮ ਕਰਨਾ ਪੈਣਾ। ਪੱਠੇ ਵੀ ਕੱਲ ਵਾਸਤੇ ਅੱਜ ਹੀ ਵੱਢ ਕੇ ਡੰਗਰਾਂ ਵਾਸਤੇ ਰੱਖਣੇ ਪੈਣੇ ਆ। ਤੇ ਆਓ ਮੈਂ ਤੁਹਾਨੂੰ ਉਹ ਖਾਲਾ ਵੀ ਦਿਖਾਣਾ ਜਿਹੜਾ ਮੁਜਾਹਦ ਨੇ ਖੱਟਿਆ, ਤੇ ਉਧਰ ਚੱਲਦੇ ਆ ਪਤਰੇਰ ਵੱਲੇ, ਉਹਨੂੰ ਕਹਿੰਦੇ ਆ ਵੀ ਜਿਹੜਾ ਸੋਲਰ ਸਾਨੂੰ ਦੇ ਭਾਈ 5-7 ਘੰਟੇ ਵਾਸਤੇ। ਤੇ ਬਸ਼ੀਰ ਨੂੰ ਵੀ ਫੋਨ ਕਰਦੇ ਆ। ਜੁੜੇ ਰਹੋ, ਅੱਜ ਜੋ ਕੁਝ ਵੀ ਸਾਰੀ ਦਿਹਾੜ ਦੇ ਵਿੱਚ ਕੀਤਾ ਕਰਾਇਆ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ ਜੀ। ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਚਲਾਓ ਚਲੀਏ। ਲਓ ਜੀ, ਆਹ ਖਾਲ ਜੀ ਬੜੀ ਸੋਹਣੀ ਤੇ ਸਾਫ ਸੁਥਰਾ ਜਨਾਬ ਜੀ ਮੁਜਾਹਦ ਨੇ ਇਹਦਾ ਨਿਜ਼ਾਮ ਚਲਾਇਆ ਹੈ। ਆ ਮਿੱਟੀ ਕੱਢ ਕੇ ਇੱਧਰ ਸਿੱਟਤੀ ਆ, ਵੀ ਟੋਏ ਵੀ ਵਗੈਰੇ ਜਿਹੜੇ ਆ ਪੂਰੇ। ਮੱਕੀਆਂ ਦੇਖ ਲਓ ਤੁਸੀਂ ਵੀ ਪੱਕ ਗਈਆਂ ਹੋਈਆਂ, ਬਸ ਨੇੜੇ ਲੱਗੀਆਂ ਹੋਈਆਂ। ਇੱਥੇ ਇਹਦੇ ਨਾਲ ਕੁਤਾਈ ਨਹੀਂ ਕਰ ਸਕਦੇ ਹੈਗੇ ਮੱਕੀ ਦੇ ਨਾਲ, ਵੀ ਪਾਣੀ ਨਾ ਲੱਗੇ ਤਾਂ ਫਿਰ ਕੰਮ ਖਰਾਬ ਹੋ ਜਾਣਾ। ਦਾਣਾ ਜਦੋਂ ਤੀਕਰ ਦੁਧੀਆ ਰਵੇ ਨਾ, ਜਦੋਂ ਤੀਕਰ ਕਹਿੰਦੇ ਆ ਵੀ ਪਾਣੀ ਲਾਣਾ ਚਾਹੀਦਾ, ਇਹਦੇ ਆਖਰੀ ਪਾਣੀ ਦੀ ਉਹ ਹੁੰਦੀ ਹੈ। ਹਾਂ ਕਈ ਤਾਂ ਨਹੀਂ ਇੱਥੇ, ਚਲੋ ਉਧਰੋਂ ਉਹ ਲੈ ਆਵਾਂਗੇ। ਹਾਂ ਇਹ ਬੰਦ ਸੀਗਾ ਜੀ ਪਹਿਲਾਂ ਕੀਤਾ ਹੋਇਆ। ਆਹ ਇੱਧਰੋਂ ਮਿਰਚਾਂ ਵਗੈਰਾ ਪਤਰੇਰ ਲਿਆਂਦੇ ਸੀ, ਪੈਪ ਇਹਦਾ ਆ ਥੋੜਾ ਜਿਹਾ ਬਰੀਕ ਹੈ, ਇਸਤੇਮਾਲ ਹੀ ਕੋਈ ਨਹੀਂ ਅਸੀਂ ਕਰਦੇ।
ਹਾਂ ਤੇ ਗੱਲ ਇਹ ਆ ਵੀ ਮੋਟਰ ਦੀ ਮੈਂ ਗੱਲ ਕਰਦਾ ਸੀਗਾ। ਮੋਟਰ ਦਾ ਹਿਸਾਬ ਕਿਤਾਬ ਤਾਂ ਸਾਡੇ ਵਾਲੀ ਦਾ ਇਹ ਬਣਿਆ ਹੋਇਆ ਵੀ ਇਹਨੂੰ ਪਤਾ ਨਹੀਂ, ਪਤਾ ਲੱਗ ਜਾਂਦਾ ਵੀ ਜੇ ਕਿਧਰੋਂ 4 ਆਨੇ ਆ ਜਾਣੀ ਆ, ਈਦ ਆ ਜਾਵੇ, ਇਹਨੇ ਲਾਜ਼ਮੀ ਸਾਨੂੰ ਈਦ ਮੁਬਾਰਕ ਕਹਿਣਾ ਹੁੰਦਾ, ਲਾਜ਼ਮੀ ਛੱਡਣਾ ਹੁੰਦਾ। ਤੇ ਉਹੀ ਕਹਿੰਦੀ ਇੱਕ ਕਹਾਣੀ ਵੀ ਬਣੀ ਹੋਈ ਆ, ਆਪਾਂ ਚੱਲਦੇ ਆਂ ਪਤਰੇਰ ਕੋਲ, ਉੱਥੇ ਬਹਿ ਕੇ ਤੁਹਾਨੂੰ ਮੈਂ ਉਹ ਕਹਾਣੀ ਵੀ ਸੁਣਾਉਣਾ ਤੇ ਉਹਨੂੰ ਪਾਣੀ ਪੁੱਛਦੇ ਆ ਨਾਲੇ। ਹੈ अस्सलाम वालेकुम जी। ਵਾਲੇਕੁਮ ਸਲਾਮ, ਕੀ ਹਾਲ ਆ ਜੀ? सुनाओ की हाल चाल है जी? और सुनाओ ਠੀਕ ਆ, ਸ਼ੁਕਰ ਅੱਲਾਹ ਦਾ। तबीयत सेहत? ਹਾਂ ਠੀਕ ਆ, ਸਭ ਖਿਆਲ ਪਿਆਰ ਆ। ਇੱਥੋਂ ਦੇਖਿਓ ਜਰਾ, ਇੱਥੋਂ ਇੱਧਰ ਆਵਾਜ਼ ਜਾਣੀ ਆ। ਅੱਛਾ ਹਾਂਜੀ ਹਾਂਜੀ ਸੁਣਾਓ। ਠੀਕ ਆ ਜੀ, ਸ਼ੁਕਰ ਅੱਲਾਹ ਦਾ। ਮੋਟਰ ਸੜ ਗਈ ਜੀ ਕੱਲ ਫੇਰ। ਅੱਛਾ ਈਦ ਮੁਬਾਰਕ ਉਹਨੇ ਕਹਿਤਾ ਸਾਨੂੰ ਫੇਰ ਇੱਕ ਵਾਰੀ। ਅੱਛਾ ਤੇ ਪਾਣੀ ਸੋਲਰ ਦਾ ਦਿਓ ਜੀ। ਪਾਣੀ ਤੁਹਾਨੂੰ ਦਿੰਨੇ ਆ ਜੀ, ਬਸ ਹੁਣੇ ਹੋਰ ਹੈਂ? ਬਣਾਉਣੇ ਪਾਣੀ ਤੁਹਾਨੂੰ। ਅੱਛਾ ਖਾਲਾ ਅਸੀਂ ਕਟਾ ਲਿਆ ਜੀ, ਠੀਕ ਹੋ ਗਿਆ। ਤੇ ਪਾਣੀ ਸਾਨੂੰ ਦਿਓ। ਪਾਣੀ ਬਸ ਆ ਤੁਹਾਨੂੰ ਬਸ ਹੁਣੇ ਬਣਾ ਦਿੰਨੇ ਆ। ਉਹ ਮੋਟਰ ਮੈਂ ਹੈ ਪਰਲੀ ਸਾਈਡ ਇੱਧਰ ਨੂੰ ਜਾਂ ਤਾਂ ਬੈਠੀਏ, ਇੱਧਰ ਆ ਜਾ। ਇੱਧਰ ਆ ਜਾ ਜਰਾ, ਕਿਉਂਕਿ ਫਿਰ ਉਹ ਦੇਖੀ ਆਹੇ ਕੋਈ ਨਹੀਂ। ਮੈਂ ਤੈਨੂੰ ਮੋਟਰ ਵਾਲੀ ਇੱਕ ਕਹਾਣੀ ਸੁਣਾਉਣ ਲੱਗਿਆ ਸੀਗਾ। ਹਾਂ ਮੈਂ ਕਿਹਾ ਵੀ ਪਤਰੇਰ ਦੇ ਕੋਲ ਚੱਲ ਕੇ ਸੁਣਾਉਣਾ। ਹਾਂ ਉਹ ਕਿਸੇ ਬੰਦੇ ਨੇ ਲੈ ਲਿਆ ਟਰੈਕਟਰ, ਹਾਂ ਤੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਆਪਾਂ ਜ਼ਿਮੀਦਾਰ ਹੁੰਦੇ ਆ ਆਹ। ਇਹ ਜੋੜ ਜਗਾੜ ਹੀ ਲਾਉਂਦੇ ਆ। ਜੋੜ ਵੀ ਜਗਾੜ ਹੀ ਉਹਨੇ ਪੁਰਾਣਾ ਟਰੈਕਟਰ, ਉਹਨੇ ਕਿਹਾ ਯਾਰ ਜਮਾ ਪੂੰਜੀ ਜਿਹੜੀ ਉਹਦੇ ਕੋਲ ਹੈ ਸੀ ਉਹਨੇ ਇਕੱਠੀ ਕੁੱਠੀ ਕਰਕੇ ਨਾ ਹਾਂ ਉਹਨੇ ਟਰੈਕਟਰ ਲੈ ਲਿਆ। ਹਾਂਜੀ ਹੁਣ ਟਰੈਕਟਰ ਸੀਗਾ ਪੁਰਾਣਾ, ਹਾਂ ਉਹ ਕਹਿੰਦੇ ਵੀ ਚਲੋ ਇਹਦੇ ਉੱਤੇ 4 ਆਨੇ ਲਾਵਾਂਗੇ ਤੇ ਇਹ ਕਰ ਲਾਂਗੇ, ਕੰਮ ਸ਼ਾਇਦ ਚੱਲਦਾ ਰਹੂਗਾ। ਉਹਨਾਂ ਦੀ ਫਸਲ ਆਈ, ਉਹਨੇ 4 ਆਨੇ ਕੋ ਜਿਹੜੇ ਕੋ 20 30 ਹਜ਼ਾਰ 50 ਹਜ਼ਾਰ ਹੋਰ ਆਇਆ, ਉਹਨੇ ਫੇਰ ਉਹਦੇ ਤੇ ਲਾਤਾ। ਹਾਂ ਥੋੜਾ ਜਿਹਾ ਹੋਰ ਉਹ ਹੋ ਗਿਆ। ਹਾਂ ਜਿਹੜੀ ਫਸਲ ਆਇਆ ਕਰੇ ਹਾਂ ਉਹ ਟਰੈਕਟਰ ਜਨਾਬ ਜੀ, ਉਹ ਟਰੈਕਟਰ ਜਾਂ ਫਸਲ ਆਇਆ ਕਰੇ ਨਾ, ਟਰੈਕਟਰ ਪੂਰੀ ਖਰਾਬ ਜਨਾਬ ਜੀ। ਹੈ ਹਾਂਜੀ ਉਹ ਬੜੇ ਫਸੇ ਹੋਏ ਏਦਾਂ ਹੀ। ਉਹ ਇੱਕ ਦਿਨ ਇਦਾਂ ਹੋਇਆ ਵੀ ਉਹ ਉਹਨਾਂ ਦੇ ਕਣਕ ਦੀ ਵਾਢੀ ਦਾ ਟਾਈਮ ਆਇਆ ਨਾ, ਹਾਂ ਕੋਈ 20 30 ਹਜ਼ਾਰ ਰੁਪਈਆ ਆਇਆ ਮੁੰਡੇ ਦੀ ਜੇਬ 'ਚ। ਉਹ ਆ ਕੇ ਦੱਸਣ ਲੱਗਿਆ ਨਾ ਆਪਣੇ ਪਿਓ ਨੂੰ, ਹਾਂ ਉਹ ਕਹਿੰਦਾ ਅੱਬੂ ਜੀ ਉਹ ਕਹਿੰਦਾ ਚੁੱਪ ਚੁੱਪ ਕਰ, ਬੋਲੀ ਨਾ, ਕਹਿੰਦਾ ਟਰੈਕਟਰ ਸੁਣਦਾ ਕਿਧਰੇ। ਉਹ ਗੱਲ ਮੋਟਰ ਦੀ ਹੋਈ ਖੜੀ। ਸਾਡੇ ਵਾਲੀ ਮੋਟਰ ਦਾ ਜੀ 2-3 ਮਹੀਨਿਆਂ ਦੇ ਵਿੱਚ ਨਾ ਜੀ ਉਹ ਯਾ ਸੁਣਦੀ ਆ ਨਾ ਵੀ ਮਿਰਚ ਆਉਣ ਵਾਲੇ ਆ। ਉਹ ਮਿਰਚ ਦਾ ਕਹਿੰਦੇ ਜੀ ਤੇ ਰੇਟ ਜਿਹਾ ਕੋਈ 1000-1200 ਰੁਪਈਆ ਹੋਇਆ ਸੀ। ਵਧਿਆ ਸੀ ਥੋੜਾ। ਉਹਨੇ ਸੁਣ ਲਿਆ ਉੱਥੋਂ ਲੰਘਦੇ। ਉਹਨੇ ਕਿਹਾ ਜੀ ਠੀਕ ਆ। ਹੈ ਪਿਛਲੀ ਵਾਰੀ ਕਣਕ ਦਾ ਸੀ ਇਦਾਂ ਹੀ ਨਿਜ਼ਾਮ। ਕਣਕ ਦਾ ਇੱਦਾਂ ਹੈ। ਹਾਂ ਹੋਰ ਸੁਣਾਓ ਤੁਸੀਂ? ਬਸ ਠੀਕ ਆ ਜੀ, ਸੋਲਰ ਠੀਕ ਚੱਲ ਰਿਹਾ ਜੀ? ਹਾਂ ਸੋਲਰ ਮਾਸ਼ਾਅੱਲਾ ਠੀਕ ਚੱਲਦਾ ਪਿਆ। ਪਤਰੇਰਾ ਮਿਰਚਾਂ ਜਦੋਂ ਆ ਤੜਾਈਆਂ ਨਹੀਂ, ਤੂੰ ਈਦ ਤੇ ਨਹੀਂ ਤੜਾਈਆਂ, ਬਾਕੀ ਚਲੋ ਨਾ ਛੋਟੀ ਸੀ। ਅੱਛਾ ਤੇ ਇੱਥੇ ਵੀ 76 ਪੈ ਰਿਹਾ, 7-800 ਦਾ। ਇੱਥੇ ਕਿਹੜਾ ਉਹਨੇ ਕੱਲ ਤਾਂ ਬਿਲਕੁਲ ਹੀ 700-800 ਰੁਪਏ ਦੇ। ਇੱਥੇ ਵੀ ਕੋਈ ਨਹੀਂ ਹਾਲਾਤ ਨਾਲੇ ਮੇਰੇ ਥੋੜਾ ਤਿਆਰ ਹੋਣ ਵਾਲੀ ਛੋਟੀ ਸੀ ਕੁਛ। ਹਾਂ ਤੇ ਇਹਦੀ ਇੱਥੇ ਪਤਾ ਹੀ ਛਿੱਤਰ ਫਿਰਨਾ, ਹਾਂ ਅਸੀਂ ਤੜਵਾਈ ਨਹੀਂ ਇੱਥੇ। ਅੱਛਾ ਹਾਂ ਨਹੀਂ ਹੁਣ ਮਿਰਚਾਂ ਵਿੱਚ ਹੈ ਠੀਕ ਆ ਮਾਸ਼ਾਅੱਲਾ, ਖੜੀ ਹੈ ਚੰਗੀ ਖੜੀ ਹਲੇ। ਹਾਂ ਦੋਗੇ ਵਾਰ ਆ ਕੇ ਚੰਗਾ ਭਰ ਕੇ। ਆ ਚਲੋ ਇੱਕ ਵੀ ਜੇ ਕੋਈ ਸੁਥਰਾ ਜਿਹਾ ਹੋਗਾ ਕੋਈ ਚਲੋ 1000-1200 ਦਾ ਰੇਟ ਲੱਗ ਗਿਆ ਨਾ, ਹੂੰ ਚਲੋ ਕੋਈ 4 ਰੁਪਿਆ ਲੱਖ ਦੋ ਨਾਲ ਰਲ ਜਾਊਗਾ ਫਿਰ। ਚਲੋ ਅੱਲਾ ਖੈਰ, ਅੱਲਾ ਤੋੜ ਰੜਾਵੇ। ਦੀ ਪੱਲੇ ਪਾਏ ਸਾਰੇ, ਅੱਗੇ ਕਿਹੜਾ ਕੁਛ ਬਚਾਈ ਕੋਈ ਸ਼ਾ ਨਹੀਂ ਬਚੀ, ਪੱਲੇ ਪਾ ਰਹੇ ਪੈਸੇ ਸਾਰੇ। ਹਲੇ ਤਾਂ ਇਹਨੇ ਖਰਚਾ ਵੀ ਨਹੀਂ ਬਰਾਬਰ ਕੀਤਾ। 14-15 ਲੱਖ ਰੁਪਇਆ ਖਰਚਾ ਹੋਇਆ ਜਿਹੜਾ ਹਾਂ ਉੱਥੇ ਪਿਆ। ਖਰਚਾ ਤਾਂ ਹਲੇ ਬਿਲਕੁਲ ਹਿੱਲਿਆ ਹੀ ਨਹੀਂ, ਸਾਰਾ ਖਰਚਾ ਉੱਦਾਂ ਹੀ ਪਿਆ। ਖਰਚਾ ਕਿੱਥੋਂ ਹੋਣਾ ਸੀ? ਲਓ ਜੀ ਫੋਨ ਆ ਗਿਆ ਜੀ, ਕਿਹਦਾ ਹੈ? ਦੇਖੋ ਜੇ ਕੋ ਹੁਣ ਹਾਂ ਲੱਗ ਗਿਆ ਰੇਟ ਛੇੜ ਲੱਗ ਗਿਆ, ਕੋਈ ਥੱਲਾ 400 ਟੱਪ ਗਿਆ, ਕੋਈ ਹੂੰ ਰੁਪਿਆ ਲੱਖ ਤੋਂ ਫੜਿਆ ਜਾਊਗਾ ਫਿਰ ਸ਼ਾਇਦ ਕੋਈ। ਚਲੋ ਅੱਲਾ ਖੈਰ ਕਰੂਗਾ, ਅੱਲਾ ਖੈਰ ਕਰੂਗਾ ਇਹਦੇ। ਅੱਲਾ ਖੈਰ। ਅੱਲਾ ਪਾਕ ਜੀ ਸਾਰੇ ਜ਼ਿਮੀਂਦਾਰਾਂ ਨੂੰ ਜਿਹੜੇ ਆ ਇਹ ਫਸਲ ਇਹਦੇ ਚੋਂ ਹੀ ਰਿਜ਼ਕ ਦੇਵੇ। ਰੱਬ ਤਾਂ ਡਿੱਗੀਆਂ ਪਈਆਂ ਚੋਂ ਦੇਣ ਤੇ ਵੀ ਕਾਦਰ ਆ ਜੀ। ਤੇ ਚਲੋ ਇਹ ਨਾ ਹੋਈ ਤਾਂ ਕਿਸੇ ਹੋਰ ਦੇ ਵਿੱਚੋਂ ਨੇਮਲ ਬਦਲ ਅਤਾ ਕਰੇ। ਸਾਰੇ ਜ਼ਿਮੀਂਦਾਰ ਭਰਾ ਸਾਡੇ ਜਿੰਨੇ ਵੀ ਆ ਬੜੇ ਖਸਾਰੇ 'ਚ, ਤਰਬੂਜ਼ਾਂ ਵਾਲੇ, ਆਲੂਆਂ ਵਾਲੇ, ਉਸ ਤੋਂ ਬਾਅਦ ਕਈ ਦੋਸਤਾਂ ਵੀਰਾਂ ਦਾ ਕਰੇਲਾ ਵੀ ਡਿੱਗ ਗਿਆ ਹੈ। ਤੇ ਅੱਲਾ ਕਰੇ ਮੱਕੀ ਦਾ ਰੇਟ ਜੀ
ਇਹ ਆ ਗਿਆ ਥੱਲੇ ਅੱਲਾ ਖੈਰ ਕਰੇ। ਆ ਗਿਆ 1700-1800 ਤੋਂ ਲੱਗ ਕੇ 2200-2300 ਤੇ ਆ ਗਈ ਮੱਕੀ ਅੱਲਾ ਖੈਰ ਕਰੇ। ਲਓ ਜੀ, ਉਮੀਦ ਹੈ ਇਨਸ਼ਾਅੱਲਾ ਆ ਜਾਊਗੀ 1000-1200 ਤੇ। ਲਓ ਜੀ, ਨੰਬਰਦਾਰ ਕਹਿ ਰਿਹਾ ਵੀ ਮੱਕੀ ਦਾ ਰੇਟ ਵੀ ਜਿਹੜੇ 1700-1800 ਤੇ ਆ ਗਿਆ ਹੈ। ਚਲੋ 1700-1800 ਤੋਂ ਲੱਗ ਕੇ 2200-2300 ਤੱਕ 2200-2300 ਤੱਕ। ਚਲੋ ਅੱਲਾ ਪਾਕ ਖੈਰ ਕਰੂਗਾ ਜੀ। ਠੀਕ ਹੈ ਜੀ, ਜੁੜੇ ਰਹੋ ਸਾਡੇ ਨਾਲ। ਕੱਲ ਪਾਕਪਤ ਮੰਡੀ ਦਾ ਰੇਟ ਹੈ। ਅੱਛਾ, ਆ ਪਹਿਲਾਂ ਤਾਂ 2600 ਤੋਂ 3000 ਸੀਗਾ ਜੀ, ਕੱਲ 1700 ਤੋਂ 2300 ਤੱਕ ਸੀ। ਅੱਛਾ ਅੱਛਾ ਅੱਛਾ, ਚਲੋ ਜੀ, ਅੱਲਾ ਪਾਕ ਰਹਿਮ ਕਰੂਗਾ। ਠੀਕ ਹੈ ਜੀ, ਅੱਜ ਜੋ ਜੋ ਕੀਤਾ ਕਰਿਆ ਚੱਲਾਂਗੇ ਅਸਲਮ ਖਾਨ ਵਕਾਰ ਕੋਲ ਵੀ, ਜਿੱਧਰ ਵੀ ਗਏ ਤੇ ਜ਼ਰੂਰ ਜੀ ਤੁਹਾਡੇ ਨਾਲ ਉਹਦੀ ਸਾਂਝ ਕਰਾਂਗੇ। ਤੇ ਸਾਡੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਜੀ ਈਦ ਮੁਬਾਰਕ। ਹੈ ਈਦ ਮੁਬਾਰਕ ਸਾਰਿਆਂ ਨੂੰ। ਕਿਉਂ ਹੱਸ ਰਿਹਾ ਈਦ ਮੁਬਾਰਕ ਤੇ? ਹੋਰ ਕੀ ਆ ਨੇੜੇ ਕਰ ਲਾ ਨਾ ਇਹਨੂੰ। ਈਦ ਕਾਦੀ ਆ? ਧੱਕੇ ਦੀ ਧੱਕੇ ਦੀ ਈਦ ਕਾਦੀ? ਕੋਈ ਨਹੀਂ ਪੱਲੇ ਨਾ ਕੋਈ ਪੈਸਾ ਪੱਲੇ ਨਾਲ ਲੈਣਾ ਦੇਣਾ ਕੁਛ ਹੈ ਤਾਂ ਕਾਦੀ? ਨਹੀਂ ਜੀ ਨਹੀਂ, ਫੇਰ ਵੀ ਜੀ ਸਾਡੇ ਸਾਡੇ ਵਿਚਾਰੇ ਕੁਰਬਾਨੀਆਂ ਤੋਂ ਬੈਠੇ ਹੋਣੇ, ਕੁਰਬਾਨੀ ਕਰਨ ਤੋਂ ਜਿਹਨਾਂ ਕੋਈ ਹੈ ਨਹੀਂ ਕੁਛ। ਸਹੀ ਗੱਲ ਹੈ। ਹਾਲਾਤ ਹੀ ਮੁਲਕ ਦੇ ਇਸ ਤਰ੍ਹਾਂ ਦੇ ਆ, ਬੰਦੇ ਬਹੁਤ ਤੰਗ ਆ ਗਏ ਆ। ਨਹੀਂ ਤੰਗ ਆ, ਈਦ ਕਾਦੀ ਆ ਐਵੇਂ ਬਸ। ਹਾਂਜੀ, ਦਿਨ ਟਪਾਉਣ ਵਾਲੀ ਗੱਲ ਆ ਵੀ ਈਦ ਦਾ ਦਿਨ ਆ ਗਿਆ ਟਪਾ ਦਿਓ। ਆ ਤੇ ਉਹ ਕਿਹੜਾ ਰੁਕਣਾ? ਹਾਂਜੀ, ਰੁਕਣਾ ਤਾਂ ਨਹੀਂ, ਈਦ ਦੀ ਦਿਹਾੜ ਰੁਕਣੀ ਤਾਂ ਕੋਈ ਨਹੀਂ। ਬਾਕੀ ਨੰਬਰਦਾਰ ਸੱਚਾ ਜੀ ਵੀ ਹਾਲਾਤ ਬੰਦੇ ਕਮਜ਼ੋਰ ਆ ਜੀ। ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਫਿਰ ਬੰਦੇ ਕਹਿ ਦਿੰਦੇ ਆ ਵੀ ਉਹ ਰੋਣੇ ਪਿੱਟਣੇ ਵਾਲੀ ਗੱਲ ਆ ਵੀ ਖਾਲਦ ਪਾਈ ਰੱਖਦਾ। ਗੱਲ ਇਹ ਆ ਜਿਹੜੇ ਹਾਲਾਤ ਆ ਦੱਸਣੇ ਚਾਹੀਦੇ ਆ। ਅਸੀਂ ਤੁਹਾਡੇ ਨਾਲ ਨਹੀਂ ਸਾਂਝ ਕਰਨੀ, ਕਿਹਦੇ ਨਾਲ ਕਰਨੀ ਆ? ਤੁਹਾਨੂੰ ਉਹੀ ਗੱਲ ਦੱਸਣੀ ਜੋ ਹੈ ਆ। ਅਸੀਂ ਹਕੀਕਤ ਦੇ ਮੁਤਾਬਕ ਹੀ ਇਹ ਗੱਲ ਕਰਦੇ ਆ। ਹਾਲਾਤ ਬਿਲਕੁਲ ਇਦਾਂ ਹੀ ਆ ਜਿੱਦਾਂ ਨੰਬਰਦਾਰ ਨੇ ਗੱਲ ਕੀਤੀ ਆ। ਜਿਹੜੀ ਬਾਇੰਗ ਕਪੈਸਿਟੀ ਆ ਉਹ ਬੰਦਿਆਂ ਦੀ ਖਤਮ ਹੋ ਗਈ ਹੋਈ ਆ। ਤੇ ਬਾਕੀ ਅੱਲਾਹ ਪਾਕ ਰਹਿਮਤ ਕਰੂਗਾ ਜੀ। ਦਿਹਾੜੇ ਇਹ ਰੁਕਣਾ ਤਾਂ ਵੇਲਾ ਕੋਈ ਨਹੀਂ ਹੈ, ਵੇਲੇ ਨੇ ਤਾਂ ਇੰਝ ਹੀ ਚੱਲਦਾ ਰਹਿਣਾ। ਪਰ ਦੁਆ ਅੱਲਾਹ ਸਭ ਤੇ ਰਹਿਮ ਕਰੇ ਜੀ। ਵਾਹ, ਇਧਰ ਇੱਕ ਹੋਰ ਜਨਾਬ ਜੀ ਜ਼ੁਹੇਬ ਸਾਹਿਬ ਵੀ ਪਹੁੰਚ ਗਏ ਹੋਏ ਆ ਜੀ। ਇਹ ਵੀ ਆ ਰਿਹਾ, ਜ਼ੁਹੇਬ ਵੀ ਆ ਰਿਹਾ। ਜ਼ੁਹੇਬ ਨੂੰ ਵੀ ਮੈਂ ਦੋ ਜੀ, ਜ਼ੁਹੇਬ ਦੀ ਵੀ ਸੁਣ ਲੈਣੇ। ਬੂਟੀ ਪੀਤੀ ਹੁੰਦੀ ਹਾਂਜੀ ਹਾਂਜੀ ਜਨਾਬ, ਹਾਂ, ਕੀ ਹਾਲ ਪਾਲ? ਹਾਲ ਪਾਲ ਠੀਕ ਹੈ, ਤੁਸੀਂ ਸੁਣਾਓ ਆਪਣੇ ਹਾਲ ਪਾਲ। ਮਰਚਾਂ ਦੀ ਸੁਣਾਓ ਜੀ। ਮਰਚਾਂ ਤੇ ਉਹਨੂੰ ਛੱਡ ਦੇ, ਅਸੀਂ ਉਹ ਕਰ ਲਈ, ਕੋਈ ਹੋਰ ਕਰੋ ਹੁਣ ਅਗਲੀ। ਹੋਰ ਕੀ ਕਰੀਏ ਜੀ? ਕੋਈ ਨਵੀਂ ਦੱਸੋ ਜਿਹੜੀ ਸਾਡੇ ਤਿਲਾਂ ਨਾਲ ਤੁਸੀਂ ਕੀਤੀ ਆ, ਉਹ ਦੱਸ ਦਿਓ। ਜਿਹੜਾ ਤੁਹਾਡੇ ਸਾਹਮਣੇ ਹੀ ਹੈ ਜੀ, ਹਾਂ। ਜਿਹੜੀ ਸੂਰਤ ਹਾਲ ਹੈ ਜੀ। ਹਾਂ ਹਾਂ, ਉਹ ਤਾਂ ਬਸ਼ੀਰ ਨੇ ਜੀ 1.5 ਕਿਲੋ ਬੀਆ ਤੇ ਉਹਨਾਂ ਦਾ 7 ਕਿਲੋ ਮਿੱਟੀ ਪਾਤੀ ਜੇ ਕਿ ਛੱਟਾ ਮਾਰੋ ਜੀ। ਹਾਂ ਉਹ ਦੋਰਾ ਮਾਰਿਆ, ਮੋੜੋ ਵੱਧ ਗਿਆ ਨੰਬਰਦਾਰਾ। ਹਾਂ, ਵੀ ਸੁੱਕਾ ਗੱਟਾ ਵੀ ਤਿਲਾਂ ਦਾ ਲਾਦਾ, ਗੱਟਾ ਲਾਦਾ। ਉਹ ਅਗਲੇ ਤਿਲਾਂ ਹੀ ਮਾਰਿਆ ਜੀ। ਮੈਂ ਇਕੱਲੇ ਨੇ ਛੱਟਾ ਆਪਣਾ, ਯਾਨੀ ਕਿ 2 ਕਿਲੋ ਤੇਲ, 2 ਕਿਲੋ ਯੂਰੀਆ ਖਾਦ ਜੀ। ਉਹ ਜਾ ਕੇ ਵੇਖ ਲਓ ਜੰਮੇ ਨੇ। ਇਹ ਨੰਬਰਦਾਰਾਂ ਦਾ ਹੀ ਤੇਰਾ ਗੁਨਾਹ ਜੀ। ਮੈਂ ਕਿਹਾ ਜੀ ਮੇਰਾ ਨਹੀਂ। ਮੈਂ ਕਿਹਾ ਮੈਂ ਨਾ ਕਹਤਾ ਥੋੜਾ ਮਿੱਟੀ ਦਾ ਤੇ 2 ਕਿਲੋ ਤੇਲ ਵਿੱਚ ਰਲਾ ਕੇ ਜਿਹੜਾ ਜੀ ਰੱਖ ਦਿਓ। ਉਹ ਗੱਟਾ ਲੈ ਦੋ ਇਹਨਾਂ, ਤੇਲ ਲੈ ਦੋ ਇਹਨਾਂ। ਕਿ ਹੁਣ ਜੀ ਤੇਲ ਜੀ ਕੀ ਕਰੀਏ? ਮੈਂ ਕਿਹਾ ਜੀ ਇਹਨਾਂ ਨੂੰ ਲਾ ਦਿਓ ਪਾਣੀ ਜਾਂ ਖਾਲੀਆਂ ਚੁੱਪੇ ਲਾ ਕੇ ਨਾ ਜੀ ਪਲੰਟਰ ਨਾਲ ਤੋਂ ਪਾਣੀ। ਤੇਲ ਜਿਹੜਾ ਨਾ ਕੱਲਾ ਛੱਟਾ ਮਾਰਨਾ ਚਾਹੀਦਾ ਬੀਜ ਦਾ। ਕੱਲਾ ਛੱਟਾ ਜੀ? ਹਾਂ, ਕੱਲੇ ਤਿਲਾਂ ਦੇ ਬੀਜ ਦਾ ਛੱਟਾ ਮਾਰਨਾ ਚਾਹੀਦਾ। ਮੈਂ ਤਾਂ ਮਾਰਦਾ ਹੀ ਕੱਲੇ ਛੱਟਾਂ ਜੀ, ਕੱਲੇ ਤਿਲਾਂ ਦਾ ਜਿਹੜਾ ਬੜਾ ਸੋਹਣਾ ਜਿਹੜਾ ਜੀ। ਤੇ ਜਿਹੜਾ ਨੰਬਰਦਾਰਾਂ ਦਾ ਜੀ ਹੁਣ। ਚਲੋ ਠੀਕ ਆ, ਉਧਰ ਫੋਨ ਕਰ ਰਿਹਾ। ਚਲੋ ਠੀਕ ਆ ਜੀ। ਅੱਛਾ ਨਾ, ਤੁਹਾਨੂੰ ਪਤਾ ਵੀ ਅਸੀਂ ਅੱਜ ਪਾਣੀ ਲਾਇਆ ਹੋਇਆ ਤੇ ਮੈਂ ਇੱਥੇ ਲੰਮਾ ਪਿਆ ਸੀ ਤੇ ਬਸ਼ੀਰ ਗਿਆ ਪਾਣੀ ਬਦਲਣ। ਮੋਟਰਸਾਈਕਲ ਦੇ ਉੱਤੇ ਨਾ ਦੇਖੋ ਤੁਸੀਂ, ਉੱਡ ਗਈ ਚਿੜੀ ਆ ਕੇ ਬੈਠੀ ਸੀ। ਤੇ ਇਹ ਨਾ ਸ਼ੀਸ਼ਾ ਨਹੀਂ ਮੋਟਰਸਾਈਕਲ ਦਾ, ਇਹ ਸਮਝਦੀ ਆ ਵੀ ਇਹਦੇ ਵਿੱਚ ਨਾ ਇੱਕ ਹੋਰ ਚਿੜੀ ਆ। ਤੇ ਹੁਣ ਇਹ ਦੁਬਾਰਾ ਆਊਗੀ, ਫੇਰ ਦਿਖਾਣਾ ਤੁਹਾਨੂੰ। ਉੱਡ ਗਈ, ਚਲੀ ਗਈ। ਮੈਂ ਬੜਾ ਇਹਦਾ ਹਿਸਾਬਾ ਕਿਤਾਬਾ ਲਾਇਆ, ਮੈਂ ਲੁੱਕ ਕੇ ਵੀਡੀਓ ਬਣਾਉਣ ਲੱਗਾ ਸੀ ਪਰ ਉੱਡ ਗਈ। ਹੁਣ ਕੀ ਕਰੀਏ? ਬੈਠੀ ਇੱਥੇ ਹੀ ਆ, ਇਹ ਇੱਥੇ ਕਰਕੇ ਨਾ। ਚਲੋ ਦੁਬਾਰਾ ਆਂਦੀ ਹੈ, ਫਿਰ ਮੈਂ ਤੁਹਾਨੂੰ ਦਿਖਾਣਾ। ਲਓ ਜੀ, ਚਿੜੀ ਤਾਂ ਨਹੀਂ ਆਈ ਹੈਗੀ ਪਰ ਬਸ਼ੀਰ ਸਾਹਿਬ ਆ ਗਏ ਆ ਜੀ। ਹਾਂਜੀ ਆ ਜਾਓ, ਬੈਠੋ। ਹਾਂਜੀ ਹਾਂ ਸੁਣਾਓ। ਠੀਕ, ਅੱਲਾ ਦਾ ਕਰਮ ਸ਼ੁਕਰ। ਤੁਸੀਂ ਸੁਣਾ ਰਾਣਾ ਸਾਹਿਬ? ਕਿੱਥੇ ਤੱਕ ਪਹੁੰਚ ਗਈ ਗੱਲ? ਗੱਲ ਬਾਤ ਇੱਕ ਟੋਟਾ ਰਹਿ ਗਿਆ ਆਖਰੀ ਮਿਰਚਾਂ ਵਾਲਾ। ਮਿਰਚਾਂ ਦਾ ਉਹਨੂੰ ਛੱਡਿਆ ਨਹੀਂ, ਉਰਲੇ ਨੂੰ ਲਾਇਆ, ਇੱਕ ਨੂੰ ਲਾਇਆ ਹੈ। ਉਹ 2 ਟੋਟੇ ਆ ਬਣਾਏ ਹੋਏ ਆਣ ਨਾ ਪਰਲੇ ਸਿਰੇ ਵਾਲੇ। ਅੱਛਾ, ਇੱਕ ਨੂੰ ਛੱਡ ਆਇਆ, ਮੈਂ ਕਿਹਾ ਜਲਦੀ ਭਰ ਜਾਵੇ। ਨਹੀਂ ਉਹ ਹੈ ਤਾਂ ਟੋਕ ਤਾਂ ਉਹਦੀ ਇੱਕੋ ਹੀ ਸੀਗੀ। ਨਹੀਂ, ਟੋਕਾਂ ਉਹਦੀਆਂ 2 ਸੀ। ਅੱਛਾ, ਹਾਂ,
ਅੱਛਾ ਉਹਦੀ ਇੱਕ ਲਹਿਦਾ ਟੋਕ ਪਰਾਂ ਉਹਦੀ ਅਲੱਗ ਪਰਲੀ ਸਿਰੇ ਵਾਲੀ। ਉਹਦਾ ਛੋਟਾ ਟੁੱਟਾ ਹੁਣ। ਹਾਂ ਉਰਲਾ ਛੋਟਾ ਹੈ, ਅੱਛਾ ਪਰਲਾ ਵੱਡਾ। ਮੈਂ ਕਿਹਾ ਉਰਲਾ ਭਰ ਲਵੇ, ਹਾਂ ਹਾਂ ਫਿਰ ਪਰਲੇ ਨੂੰ ਛੱਡਾਂਗੇ ਨਾਲ ਅਗਲੀਆਂ 2 ਕਨਾਲਾਂ ਭਰ ਦੇਵਾਂਗੇ ਮੱਕੀ ਦੀਆਂ ਵੀ ਆਹੋ ਸਹੀ ਹੈ। ਉੱਥੇ ਹੀ। ਹਾਂ ਨਾਲੇ ਉਹ ਛਲੀਆਂ ਆਪਣੀਆਂ ਪਈਆਂ ਸੀ ਵਿੱਚ, ਜਿਹੜੀਆਂ ਸੁਬਾ ਤੋੜੀਆਂ ਨੇ ਅੱਛਾ ਖਾਲੀਆਂ ਦੇ, ਹਾਂ ਉਹਨਾਂ ਨੂੰ ਮੈਂ ਕੱਢ ਕੇ ਬਾਹਰ ਰੱਖਿਆ ਖਾਲੀ ਤੇ। ਮੈਂ ਕਿਹਾ ਸੁਬਾ ਚੁੱਕਾਂਗੇ। ਓਹ ਲੋ ਜੀ ਮੈਂ ਕਿਹਾ ਸੁਬਾ ਉਹਨਾਂ ਨੂੰ ਚੁੱਕ ਕੇ ਬਾਹਰ ਸਿੱਟਾਂਗੇ। ਪੀਓ, ਗਰਮੀ ਬੜੀ ਹੈ ਹਨਾ। ਅਸਲਮ ਖਾਨ ਵਕਾਰ ਸਾਹਿਬ ਦਾ ਜੀ ਫੋਨ ਹੈ, ਕੀ ਕਹਿੰਦੇ ਆ ਜੀ? ਹਾਂਜੀ ਹੈਲੋ अस्सलाम वालेकुम जी वकार साहब। जी मगर तो बाद ਦਾ ਹੀ ਰੱਖੋ ਜੀ, ਫਿਰ ਕੋਈ ਜਿਹੜਾ ਵੀ ਰੱਖਣਾ ਪ੍ਰੋਗਰਾਮ। ਆਹੋ ਚਲੋ ਠੀਕ ਹੈ। ਹਾਂ ਸਾਹਿਬ ਗਰਮੀ ਤੇ ਸਾਡੀ ਧੂੜ ਕੱਢੀ ਖੜੀ ਹੈ। ਆਹ ਬੰਦ ਹੋ ਗਿਆ ਫੋਨ। ਹਾਂ ਗਰਮੀ ਤਾਂ ਬੜੀ ਹੈ ਬਸ਼ੀਰ ਹੈ, ਬਹੁਤ ਜ਼ਬਰਦਸਤ ਗਰਮੀ ਪੈ ਰਹੀ ਹੈ। ਮਤਲਬ ਪੱਤੇ ਕੋਈ ਥੋੜੇ ਥੋੜੇ ਹਿਲ ਰਹੇ ਆ। ਹਾਂ ਤੇ ਹੁਣ ਹਵਾ ਦਾ ਬੁੱਲਾ ਇੱਕ ਆਇਆ। ਹੁਣ ਹਵਾ ਕੋਈ ਮਾੜੀ ਮੋਟੀ ਚੱਲੀ ਆ। ਹੂੰ ਬਹੁਤ ਗਰਮੀ ਪੈ ਰਹੀ ਹੈ। ਮਿਰਚ ਵੀ ਸੁੱਕ ਰਹੀ ਸੀ, ਮੱਕੀ ਵੀ। ਨਹੀਂ ਆਹੋ ਇੰਨੀ ਗਰਮੀ ਪੈ ਰਹੀ ਹੈ। ਜੇ ਕਿਧਰੇ ਆਪਾਂ ਇਹ ਪਾਣੀ ਨਾ ਲਾਉਂਦੇ 3 ਦਿਨ ਜੇ ਮੋਟਰ ਨਾ ਸਹੀ ਹੋਈ ਤੇ ਫੇਰ ਤੇ ਬੜਾ ਕੰਮ ਖਰਾਬ ਸੀ। ਬੜਾ ਕੰਮ। ਅੱਛਾ ਨਾ ਅੱਗੇ ਇੱਕ ਚਿੜੀ ਨਾ ਉੱਥੇ ਮੋਟਰਸਾਈਕਲ ਦੇ ਸ਼ੀਸ਼ੇ ਦੇ ਆ ਕੇ ਬਹਿੰਦੀ ਸੀਗੀ, ਮੈਂ ਅੱਗੇ ਉਹ ਦਿਖਾ ਰਿਹਾ ਸੀਗਾ, ਦੁਬਾਰਾ ਆ ਕੇ ਨਹੀਂ ਬੈਠੀ। ਉਹ ਆ ਕੇ ਨਾ ਉਹਨੂੰ ਠੂੰਗਾ ਮਾਰਦੀ ਸੀਗੀ, ਉਹ ਸਮਝਦੀ ਸੀਗੀ ਵੀ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਚਿੜੀ ਬੈਠੀ ਆ ਤੇ ਉਹਦੇ ਨਾਲ ਲੜਾਈ ਕਰ ਰਹੀ ਸੀ। ਹਾਂ ਉਹਦੇ ਨਾਲ ਜੰਗ ਕਰ ਰਹੀ ਸੀ ਨਾ ਬਈ ਇਹ ਇੱਥੇ ਕਿੱਥੇ ਵਿੱਚ ਆ ਕੇ ਬੈਠੀ ਆ। ਉਹ ਜਿਵੇਂ ਇੱਕ ਲਾਲਚੀ ਕੁੱਤਾ ਉਹ ਹੁੰਦੀ ਸੀਗੀ, ਇੱਕ ਕਹਾਣੀ ਹੁੰਦੀ ਸੀਗੀ ਵੀ ਉਹ ਕੁੱਤਾ ਹੱਡੀ ਲਈ ਜਾ ਰਿਹਾ ਸੀ ਨਾ, ਉਹ ਜਦੋਂ ਪੁਲ ਤੋਂ ਲੰਘਣ ਲੱਗਿਆ ਉਹਨੇ ਉਹ ਦੇਖਿਆ ਵੀ ਥੱਲੇ ਇੱਕ ਹੋਰ ਕੁੱਤਾ ਹੱਡੀ ਲਈ ਜਾ ਰਿਹਾ, ਉਹਨੇ ਜਦੋਂ ਭੌਂਕਿਆ ਨਾ ਤੇ ਹੱਡੀ ਉਹ ਵੀ ਗਿਰ ਗਈ। ਉਹ ਵੀ ਗਿਰ ਗਈ। ਮੈਨੂੰ ਉਹੀ ਗੱਲ ਯਾਦ ਆ ਰਹੀ ਸੀ, ਮੈਂ ਕਿਹਾ ਵੀ ਲੈ ਵੀ ਇੱਧਰ ਪਿੱਪਲ ਤੇ ਪੱਖੂ ਬੜੇ ਆ ਕੇ ਬਹਿੰਦੇ ਆ। ਹਾਂਜੀ ਜਾਨਵਰ ਕਿਉਂਕਿ ਗਰਮੀ ਆ ਨਾ, ਗਰਮੀ ਦੀ ਵਜ੍ਹਾ ਨਾਲ ਫਿਰ ਇਹ ਨਿੱਘਾ ਹੋਇਆ ਖੜਾ ਹੁਣ ਠੰਡਾ। ਹਾਂ ਨਹੀਂ ਹੁਣ ਇਸ ਵਜ੍ਹਾ ਦੇ ਵਿੱਚ ਆ ਕੇ ਲੁਕਦੇ ਆ। ਨਹੀਂ ਹੁਣ ਤਾਂ ਬੜਾ ਇੰਜ ਹੋਇਆ ਪਿਆ ਵੀ ਜਿਵੇਂ ਤੇ ਕੋ ਟਾਈਮੋ ਟਾਈਮ ਗੱਲ ਬਣੇ 4-5 4:30-5 ਵਜੇ ਤਾਂ ਸੋਲਰ ਵੀ ਜਵਾਬ ਦੇ ਜਾਂਦਾ। ਹਾਂਜੀ 4 3:30 ਵਜੇ ਘਟਣਾ ਸ਼ੁਰੂ ਹੋ ਜਾਂਦਾ ਹੈ। ਪਾਣੀ ਹੋਰ ਵੀ ਬਸ਼ੀਰ ਤੇ ਅੱਲਾ ਖੈਰ ਕਰਸੀ ਆਪਾਂ ਨੇੜੇ ਲੱਗ ਜਾਵਾਂਗੇ। ਜੇ ਸਵੇਰ ਨਾ ਚਲਾਇਆ ਕਿਸੇ ਨੇ ਸੋਲਰ ਫਿਰ ਚਲਾ ਕੇ ਪੱਠੇ ਭਰ ਦੇਵਾਂਗਾ ਮੈਂ ਪਹਿਲੇ ਟਾਈਮ ਤੇ ਵੀ। ਚਲੋ ਠੀਕ ਆ ਤਾਂ ਨਹੀਂ ਇਤੋਂ ਆ ਕੇ ਦੁਪਹਿਰ ਨੂੰ ਚਲਾ ਲਾਂਗੇ। ਹਾਂ ਫਿਰ ਦੁਪਹਿਰ ਨੂੰ ਆ ਜਾਵਾਂਗੇ। ਹਾਂ ਆ ਮੱਕੀ ਨੂੰ ਪਾਣੀ ਲਾਜ਼ਮੀ ਲਾਈਏ ਪੱਠਿਆਂ ਨੂੰ। ਆਹ ਤੇ ਉਹੀ ਪੱਠਿਆਂ ਦੀ ਗੱਲ ਕਰਨਾ ਨਾ। ਤਿਲ ਜਿਹੜੇ ਆਪਣੇ ਉੱਗ ਰਹੇ ਆ ਤੈਨੂੰ ਪਸੰਦ ਆ ਉਹ? ਤਿਲ ਬਹੁਤ ਸੋਹਣੇ ਨਿਕਲੇ ਆ। ਅੱਛਾ ਹਾਂ ਬਹੁਤ ਸੋਹਣੇ ਨਿਕਲੇ ਆ। ਮੈਂ ਤਾਂ ਕੱਲ ਜੇਬੀ ਨਾਲ ਲੜ ਪਿਆ। ਨਹੀਂ ਬਹੁਤ ਸੋਹਣੇ ਤਿਲ ਨਿਕਲੇ ਆ। ਅੱਛਾ ਹਾਲੇ ਨਿਕਲਦੇ ਪਏ ਆ ਨਾ, ਹਾਲੇ ਤਾਂ ਵਟਿਆਂ 'ਚ ਖੜੇ ਨਾ, ਜੇ ਵਟਿਆਂ ਤੋਂ ਬਾਹਰ ਆ ਫਿਰ ਤਿਲ ਵੇਖ ਵੀ ਕੀ ਕਰਦੇ ਆ। ਅੱਛਾ ਅੱਛਾ ਚਲੋ ਠੀਕ, ਅੱਲਾ ਖੈਰ ਕਰੇ ਜੇ ਪੂਰੇ ਨਿਕਲਿਆ। ਠੀਕ ਹੈ ਜੀ। ਅਸਲਮ ਖਾਨ ਵਕਾਰ ਸਾਹਿਬ ਦਾ ਫੋਨ ਆਇਆ ਵੀ ਰਾਤੀ ਕੋਈ ਪ੍ਰੋਗਰਾਮ ਕੋਈ ਕਰਾਂਗੇ, ਹਬੀਬੁੱਲਾ ਕਮਰ ਸਾਹਿਬ ਵੀ ਆਏ ਹੋਏ ਆ। ਮੈਂ ਕਿਹਾ ਵੀ ਮਗਰੋਂ ਤੋਂ ਬਾਅਦ ਹੈ ਜਾਇਜ਼ ਹੈ ਕਿਉਂਕਿ ਹੁਣ ਤਾਂ ਗਰਮੀ ਬਹੁਤ ਆ, ਹੁਣ ਤਾਂ ਬਹਿ ਹੀ ਨਹੀਂ ਹੁੰਦਾ ਨਾ ਕੋਈ ਗੱਲ ਹੋਣੀ ਆ। ਬਹੁਤ ਬਹੁਤ ਗਰਮੀ, ਬਹੁਤ ਗਰਮੀ। ਠੀਕ ਹੈ ਜੀ, ਜੁੜੇ ਰਹੋ ਸਾਡੇ ਨਾਲ। ਲਓ ਜੀ ਚਿੜੀ ਆ ਕੇ ਬਹਿ ਗਈ ਆ। ਇਹ ਦੇਖੋ ਇਹ ਵੀਡੀਓ ਇਹਦੀ ਮੈਂ ਲੁੱਕ ਕੇ ਬਣਾ ਰਿਹਾ। ਇਹ ਨਾ ਸਮਝ ਰਹੀ ਆ ਵੀ ਇਹ ਸ਼ੀਸ਼ੇ ਦੇ ਵਿੱਚ ਵੀ ਨਾ ਚਿੜੀ ਆ। ਇਹ ਜੀ ਇੱਕ ਬਹੁਤ ਪਿਆਰਾ ਜਾਨਵਰ ਹੈ। ਅੱਛਾ ਜਿਹੜੀ ਆਪਣੀ ਆ ਕੋਇਲ ਨਹੀਂ ਹੁੰਦੀ, ਹਾਂ ਬਾਗਾਂ ਦੇ ਵਿੱਚ ਬੋਲਦੀ ਆ, ਇਹ ਹੈਗਾ ਉਹਦਾ ਨਰ। ਅੱਛਾ ਹਾਂਜੀ ਇਹ ਕੋਇਲ ਦਾ ਨਾਰਾ? ਇਹ ਕੋਇਲ ਦਾ ਨਾਰਾ। ਅੱਛਾ ਇਹ ਸਮਝ ਰਿਹਾ ਵੀ ਇੱਕ ਹੋਰ ਨਾਰ ਇੱਥੇ ਆ ਗਿਆ। ਹਾਂ
ਇਹ ਤੋਂ ਮਸ਼ੀਸ਼ਾ ਹੀ ਭੰਨ ਦੇਵੇ। ਨਹੀਂ ਇਹਨੇ ਕੀ ਬਣਨਾ, ਹੂੰ ਕਿਉਂਕਿ ਇਹ ਜਿਹੜੇ ਇਹ ਦੋ ਜਾਨਵਰ ਆ ਇਹ ਪਾਕ ਸਾਫ ਰਹਿੰਦੇ ਆ। ਅੱਛਾ। ਹਾਂਜੀ ਹੂੰ ਕੋਇਲ ਬੈਠੀ ਸੀ ਆਪਣੇ ਆਂਡਿਆਂ ਤੇ ਅੱਛਾ। ਤੇ ਹਜ਼ੂਰ ਪਾਕ ਨੇ ਇਹਨੂੰ ਬੁਲਾਇਆ, ਹੂੰ ਇਸਾ ਕਿਹਾ ਤੂੰ ਉਰਾ। ਹੂੰ ਉਸਾ ਕਿਹਾ ਜੀ ਮੈਂ ਨਹੀਂ ਆ ਸਕਦੀ, ਮੇਰੇ ਪਰ ਨਹੀਂ ਪਾਕ, ਅੱਛਾ। ਨਿਪਾਕ ਆ, ਮੈਂ ਨਹੀਂ ਆ ਸਕਦੀ। ਹੂੰ ਉਸਾ ਕਿਹਾ ਤੂੰ ਉੱਠ ਕੇ ਉਰਾ ਮੇਰੇ ਲਿਆ। ਹੂੰ ਉਹ ਆਈ। ਉਸਾ ਕਿਹਾ ਲੈ ਜਾ, ਸਾਰੀ ਜ਼ਿੰਦਗੀ ਤੂੰ ਪਾਕ ਹੀ ਰਹੇਗੀ, ਹੂੰ ਆਂਡੇ ਤੂੰ ਲਾਏਗੀ, ਬੱਚੇ ਤੈਨੂੰ ਲੋਕੀ ਪਾਲ ਕੇ ਦੇਵੇਗਾ। ਅੱਛਾ। ਤੇ ਇਹ ਆਂਡੇ ਇਹ ਲੈਂਦੀ ਹੈ, ਬੱਚੇ ਦੇ ਕਾਂ ਕੱਢ ਕੇ ਇਹਨੂੰ ਦਿੰਦੇ ਆ, ਉਹ ਪਾਲ ਕੇ ਦਿੰਦੇ ਆ। ਇਹ ਕਾਂ ਦੇ ਉਹਦੇ ਵਿੱਚ ਇਹ ਉਹਦੇ ਨਾਲ। ਕਾਂ ਦੇ ਆਲਣੇ ਦੇ ਵਿੱਚ ਜਾ ਕੇ ਅੰਡਾ ਲਾ ਦਿੰਦੀ, ਉਹਦਾ ਥੱਲੇ ਸਿੱਟ ਦਿੱਤਾ, ਆਪਣਾ ਲਾਤਾ। ਅੱਛਾ। ਇਸ ਵਜ੍ਹਾ ਨਾਲ ਇਹ ਪਾਕ ਆ। ਪਰਿੰਦੇ ਸਾਰੇ ਹੀ ਜੀ ਰੱਬ ਦੇ। ਹਾਂਜੀ ਕਿਆ ਨਜ਼ਾਰਾ ਹੈ ਜੀ, ਹੈ ਦੇਖੋ ਤੁਸੀਂ ਆ। ਜੀ ਜਾਨਵਰ ਆ ਨਾ, ਜਾਨਵਰ ਹੁਣ ਵੇਖ ਰਿਹਾ ਵੀ ਵਿੱਚ ਕੋਈ ਜਾਨਵਰ ਹੋਰ ਬੈਠਾ ਹੈ ਤੇ ਉਹਦੇ ਨਾਲ ਇਹ ਮਸਤੀ ਕਰ ਰਿਹਾ, ਲੜਾਈ ਕਰ ਰਿਹਾ ਹੈ। ਸਹੀ ਗੱਲ ਹੈ। ਲਓ ਜੀ ਸੱਜਣੋ ਤੇ ਮਿੱਤਰੋ, ਤੁਸੀਂ ਵੇਖ ਰਹੇ ਹੋਣੇ ਆ ਵੀ ਮੈਂ ਨਹਾਤਾ ਧੋਤਾ ਵੀ ਹੋਇਆ, ਮੈਂ ਲੀੜੇ ਵੀ ਬਦਲੇ ਹੋਏ ਆ। ਹੋਇਆ ਇੰਜ ਆ ਵੀ ਅਸੀਂ ਅੱਜ ਤੁਹਾਨੂੰ ਪਤਾ ਹੀ ਆ ਵੀ ਪਾਣੀ ਲਾਇਆ ਸੀ 11 ਕੁ ਵਜੇ, ਅਸੀਂ ਪਾਣੀ ਬੰਨਿਆ ਸੀ, ਮਿਰਚਾਂ ਨੂੰ ਵੀ ਪਾਣੀ ਲਾਤਾ, ਮੱਕੀ ਨੂੰ ਵੀ ਪਾਣੀ ਲਾਤਾ। ਮੱਕੀ ਦਾ ਦੁਹਾੜਾ ਜਿਹੜਾ ਨਾ ਉਹ ਰਹਿ ਗਿਆ ਤੇ 2 ਕਨਾਲਾਂ ਪੱਠਿਆਂ ਦੀ ਰਹਿ ਗਈਆਂ। ਵੀ 3:30 ਵਜੇ ਨਾ ਜਿਹੜੀ ਸੋਲਰ ਦੀ ਲੋ ਆ ਉਹ ਘਟ ਜਾਂਦੀ ਆ, ਉਦਾਂ ਨਹੀਂ ਰਹਿੰਦੀ ਜਿਵੇਂ 11 ਵਜੇ ਜਾਂ 12 ਵਜੇ ਜਾਂ 10 ਵਜੇ ਸਵੇਰ ਹੁੰਦੀ ਆ ਨਾ, ਉਦਾਂ ਦੀ ਲੋ ਨਹੀਂ ਰਹਿੰਦੀ, ਫਿਰ ਉਹ ਪਾਣੀ ਘਟ ਜਾਂਦਾ। ਮੈਂ ਕਿਹਾ ਵੀ ਚਲੋ ਬਾਕੀ ਇਹ 6 ਕਨਾਲਾਂ ਰਹਿ ਗਈਆਂ, ਇਹਨਾਂ ਨੂੰ ਸਵੇਰ ਕਰ ਦਾਂਗੇ। ਫਿਰ 3:30 ਵਜੇ ਮੈਨੂੰ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀ ਕਾਲ ਆਈ, ਉਹਨਾਂ ਨੇ ਕਿਹਾ ਵੀ ਪ੍ਰਾਹੁਣੇ ਆਏ ਹੋਏ ਆ ਜਨਾਬ ਚੌਧਰੀ ਤਨਵੀਰ ਸਾਹਿਬ। ਮੈਂ ਇੱਕ ਵਾਰੀ ਤਾਂ ਉਹਨਾਂ ਨੂੰ ਫੋਨ ਤੇ ਕਿਹਾ ਵੀ ਮੈਂ ਇੱਥੇ ਫਸਿਆ ਹੋਇਆ, ਪਰ ਮੈਂ ਕਿਹਾ ਵੀ ਚਲੋ ਕੋਈ ਨਹੀਂ, ਵੀ ਹੁਣ ਸੋਲਰ ਨੂੰ ਬੰਦ ਕਰਦੇ ਆਂ ਤੇ ਘਰੇ ਚੱਲਦੇ ਆਂ। ਮੈਂ ਘਰੇ ਗਿਆ, ਮੋਟਰਸਾਈਕਲ ਦੱਬੀ, ਘਰੇ ਪਹੁੰਚਿਆ, ਨਹਾਤਾ ਧੋਤਾ, ਹਜੇ ਲੀੜੇ ਮੈਂ ਬਦਲੇ ਹੀ ਸੀਗੇ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀ ਫੇਰ ਕਾਲ ਆ ਗਈ। ਉਹ ਕਹਿਣ ਲੱਗੇ ਵੀ ਉਹਨਾਂ ਨੂੰ ਬੜੀ ਜਲਦੀ ਸੀ, ਕਾਲ ਸੀਗੀ ਉਹਨਾਂ ਨੂੰ, ਤੇ ਇਸ ਵਾਸਤੇ ਉਹ ਚਲੇ ਗਏ। ਉਹ ਕਹਿੰਦੇ ਆ ਵੀ ਫੇਰ ਅਸੀਂ ਆਵਾਂਗੇ। ਬਹਰਹਾਲ ਬੜੀ ਤਮੰਨਾ ਸੀ ਜੀ, ਬੜਾ ਵੀ ਚੌਧਰੀ ਤਨਵੀਰ ਸਾਹਿਬ ਨਾਲ ਮੁਲਾਕਾਤ ਜੇ ਹੋ ਜਾਂਦੀ, ਪਰ ਜਦੋਂ ਰੱਬ ਚਾਹੂਗਾ ਜਦੋਂ ਹੀ ਹੋਊਗੀ ਜੀ। ਹੈ ਕੋਈ ਨਹੀਂ ਜੀ, ਦੁਬਾਰਾ ਫੇਰ ਚੌਧਰੀ ਸਾਹਿਬ ਜ਼ਰੂਰ ਆਇਓ ਜੀ, ਤੇ ਸਾਡੇ ਕੋਲ ਜਿਹੜਾ ਆ ਸਾਨੂੰ ਪ੍ਰਾਹੁਣਚਾਰੀ ਦਾ ਮੌਕਾ ਜ਼ਰੂਰ ਦਿਓ। ਤੇ ਬਾਕੀ ਉਸ ਤੋਂ ਫੇਰ ਮੈਂ ਮੋਟਰਸਾਈਕਲ ਉੱਥੋਂ ਭਜਾਇਆ, ਮੈਂ ਫੇਰ ਇੱਥੇ ਆਪਣਾ ਡੇਰੇ ਪਹੁੰਚ ਗਿਆ। ਤੇ ਹੁਣ ਹੋ ਗਈਆਂ ਆ ਸ਼ਾਮਾਂ ਤੇ ਸੂਰਜ ਜਿਹੜਾ ਆ ਉਹ ਡੁੱਬ ਗਿਆ ਹੋਇਆ, ਦਿਹਾੜ ਜਿਹੜੀ ਆ ਇਹ ਜ਼ਿੰਦਗੀ ਦੀ ਇੱਕ ਹੋਰ ਘਟ ਗਈ ਹੋਈ ਆ। ਤੇ ਹੁਣ ਮੇਰਾ ਵੇਲਾ ਵੀ ਧਾਰਾਂ ਕੱਢਣ ਦਾ, ਤੇ ਮੇਰਾ ਤੇ ਤੁਹਾਡਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ। ਇਹ ਜਿਹੜਾ ਜ਼ਿੰਦਗੀ ਦਾ ਚੱਲਣ ਹੈ ਨਾ, ਇਹ ਕਦੇ ਕਦੇ ਤਾਂ ਇਦਾਂ ਹੀ ਲੱਗਦਾ ਵੀ ਜਿੱਦਾਂ ਇਹ ਇੱਕ ਗੋਲ ਦਾਇਰਾ ਨਹੀਂ ਹੁੰਦਾ, ਜਿੱਦਾਂ ਸਰਕਲ, ਉਦਾਂ ਵੀ ਹਰ ਰੋਜ਼ ਹਰ ਦਿਹਾੜ ਇੱਕੋ ਜਿਹੀ ਲੱਗਦੀ ਹੈ ਬੰਦੇ ਨੂੰ। ਵੀ ਸਵੇਰ ਉੱਠੋ, ਉਹੀ ਡੇਰਾ, ਉਹੀ ਇੱਥੇ ਫਿਰਨਾ ਟੁਰਨਾ, ਸ਼ਾਮੀ ਧਾਰਾਂ ਕਰਨੀਆਂ, ਘਰੇ ਜਾਣਾ, ਸ਼ਾਮੀ ਬੇਲੀਆਂ ਸੱਜਣਾ ਕੋਲ ਝੱਟ ਮਹਿਫਲ ਕਰਨੀ, ਬਹਿਣਾ, ਸੋ ਜਾਣਾ, ਸਵੇਰ ਫੇਰ ਉੱਠ ਕੇ ਉਦਾਂ ਹੀ ਲੱਗਦਾ ਜਿੱਦਾਂ ਹਰ ਰੋਜ਼ ਦਾ ਦਿਨ ਜਿਹੜਾ ਨਾ ਵੀ ਉਹ ਇੱਕੋ ਤਰ੍ਹਾਂ ਦਾ ਹੀ ਹੈ। ਬਹਰਹਾਲ ਜੀ ਇਹੀ ਜ਼ਿੰਦਗੀ ਆ। ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ, ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ, ਦੁਆਵਾਂ ਦੇ ਵਿੱਚ ਯਾਦ ਰੱਖਿਓ। ਰੱਬ ਰੱਖ।